ਪੁੱਤ ਮੇਰੀ ਗੱਲ ਨਾ ਇੱਕੋ ਕੰਨ ਖੋਲ ਕੇ ਸੁਣ ਲਈਓ। ਅੱਛਾ ਜੀ। ਆ ਇਹਨਾਂ ਨੇ ਏਡਾ ਲੰਮੀਆਂ ਲੰਮੀਆਂ ਕੰਧਾਂ ਕਰ ਛੜੀਆਂ। ਹਾਂਜੀ। ਉਹ ਨਾ ਇਧਰ ਧੁੱਪ ਆਉਂਦੀ ਆ ਨਾ ਇਧਰ ਹਵਾ ਆਉਂਦੀ ਆ। ਮੈਂ ਮਰੀਜ਼ ਆਦਮੀ ਆ। ਅੱਛਾ ਜੀ। ਉਹ ਮੈਨੂੰ ਹਵਾ ਲੱਗਣੀ ਚਾਹੀਦੀ ਹੈ। ਹਾਂਜੀ। ਏਡੀਆਂ ਬਾਹਲੀਆਂ ਉੱਚੀਆਂ ਕੰਧਾਂ ਕਰਕੇ ਇਹਨਾਂ ਨੂੰ ਲੱਭਿਆ ਕੀ? ਹਾਂਜੀ। ਇਹਨਾਂ ਦਾ ਦਿਮਾਗ ਮਰ ਗਿਆ, ਅਕਲ ਕਿੱਥੇ ਗਈ? ਪੁੱਛ ਕੇ ਦੇਖ ਲਓ। ਅਸੀਂ ਪੜ੍ਹੇ ਲਿਖੇ ਆ, ਉਹ ਘੱਟਾ ਵੀ ਨਹੀਂ ਪੜ੍ਹੇ। ਇਹਨਾਂ ਦੇ ਪੱਲੇ ਤਲੀਮ ਹੈ ਨਹੀਂ। ਹਾਂਜੀ। ਆ ਹੁਣ ਕੰਧ ਤੂੰ ਇਹ ਕਿੰਨੀ ਕੁ ਦੇਰ ਲੱਗਣੀ ਢਾਉਣ ਨੂੰ? ਇਹ 7-8 ਘੰਟਿਆਂ ਦਾ ਟਾਈਮ ਆ ਜੀ। 7-8 ਘੰਟੇ ਲੱਗਣੇ ਆ। ਹਾਂਜੀ। ਇਹ 7-8 ਘੰਟਿਆਂ ਦੇ ਵਿੱਚ ਮੈਨੂੰ ਇੰਜ ਦਾ ਪਲਾਟ ਚਾਹੀਦਾ। ਠੀਕ ਹੈ ਜੀ। ਇਹ ਜਿੱਦਾਂ ਵੀ ਹੋ ਸਕਦਾ, ਇਹ ਜਿੰਨੀ ਛੇਤੀ ਛੇਤੀ ਤੁਸੀਂ ਕਰ ਲਓਗੇ ਮੈਂ ਤੁਹਾਨੂੰ ਛੇਤੀ ਛੇਤੀ ਪੈਸੇ ਦੇ ਦੂੰਗਾ। ਠੀਕ ਹੈ ਜੀ। ਮੈਂ 9,26,029 ਰੁਪਏ ਦੇ ਚੁੱਕਾ ਇਸ ਟਾਈਮ। ਠੀਕ ਹੈ ਜੀ। 8 ਘੰਟੇ ਵਿੱਚ ਇਦਾਂ ਦਾ ਪਲਾਟ ਲੈ ਲਿਓ ਸਾਡੇ। ਬਸ ਮੇਰਾ ਪੁੱਤ ਸ਼ੁਰੂ ਹੋ ਜਾਓ। ਆਇਓ ਜੀ। ਪਤਾ ਲੱਗ ਜਵੇ ਇੱਕ ਵਾਰੀ, ਜਿੱਥੋਂ ਮਰਜ਼ੀ ਤੁਹਾਡਾ ਦਿਲ ਕਰਦਾ ਉੱਥੋਂ ਸ਼ੁਰੂ ਕਰ ਦਵੋ। ਅੱਛਾ ਜੀ। ਇੱਥੋਂ ਸ਼ੁਰੂ ਕਰ ਦਵੋ, ਇੱਥੋਂ। ਹਾਂ ਛੇਤੀ ਕਰੋ, ਛੇਤੀ ਰੋਂਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਕਰਨ ਨੂੰ ਅਕਲ ਤੁਹਾਡੇ ਪੱਲੇ ਨਹੀਂ। ਨਾਲ ਦਾ ਬੰਦਾ ਮਰੀਜ਼ ਭਾਵੇਂ ਘੈਂ ਹੋ ਜਵੇ। ਬੱਲੇ ਉਹ ਤੁਹਾਡੇ। ਕਰੋ ਉੱਚੀਆਂ ਦਰਵਾਜ਼ਾ, ਕਰੋ ਉੱਚੀਆਂ ਦੀਵਾਰਾਂ। ਢਾਰੋ ਸਾਰੀ ਢਾਰੋ। ਮੈਂ ਇੱਥੇ 9,26,029 ਰੁਪਏ ਤਾਰੀ ਬੈਠਾ। ਮੈਨੂੰ ਕਿਹਨੇ ਪੁੱਛਣਾ? ਚੱਕ ਕੇ ਉਤੋਂ ਲਿਆ ਕੇ ਸੁੱਟ। ਪਤਾ ਲੱਗ ਜਵੇ ਇਹਨਾਂ ਨੂੰ। ਮੈਂ ਕਰ ਲੈਣਾ ਪਤਾ। 1 ਮਿੰਟ ਠਹਿਰੋ ਤੇ ਸਹੀ, ਵੇਖ ਲੈਣਾ ਕਾਦੀ ਆਵਾਜ਼ ਆਉਣ ਦਈ ਆ। ਚਲੋ ਤੁਸੀਂ ਕਰੋ ਛੇਤੀ। ਓ ਭਾਈ, ਓ ਵੀਰ, ਉਹ ਕੀ ਕਰਨ ਦਾ ਇੱਥੇ? ਉਹ ਕਿਉਂ? ਉਹ ਕੰਧ ਸਾਰੀ ਢਾ ਦੇਣ ਲੱਗੇ ਤੁਸੀਂ ਅੰਦਰ। ਇੰਨੀ ਧਮਕ ਜਾਣਦਾ ਹੀ ਆ। ਮੇਰੀ LCD ਨੂੰ ਤੇੜ ਆ ਗਈ ਆ। ਮਾਲਕਾਂ ਨਾਲ ਗੱਲ ਕਰੋ ਜੀ। ਮਾਲਕ ਕਿਹੜੇ? ਓਏ ਅਸੀਂ ਮਾਲਕ ਆ ਮਕਾਨ ਦੇ। ਤੂੰ ਕਿਹੜੀ ਗੱਲੋਂ ਕੰਧ ਦੇ ਵਿੱਚ ਥੋੜੇ ਮਾਰੀ? ਤੂੰ ਮਾਲਕ ਏਡਾ। ਚੱਲ ਸ਼ੁਰੂ ਕਰ ਤੂੰ। ਓ ਭਾਈ ਕੌਣ ਆ ਤੂੰ? ਹੈਲੋ 6 ਘੰਟੇ ਤੇਰੇ ਕੋਲ ਆ। ਓਏ ਵੀਰ ਇੱਧਰ ਆਓ ਯਾਰ। ਓਏ ਐਨ ਹੋ ਜਾ, ਤੂੰ ਐਨ ਹੋ ਜਾ। ਓਏ ਉਹ ਮਾਲਕਾਂ ਨਾਲ ਗੱਲ। ਓ ਭਾਈ ਥੋੜਾ ਨਾ ਮਾਰੀ ਹੁਣ। ਓਏ 1 ਮਿੰਟ ਠਹਿਰ ਤੂੰ। ਭਾਈ ਨੂੰ ਉਹਨਾਂ ਨਾਲ ਗੱਲ ਕਰੋ। ਓ ਭਾਈ ਤੂੰ ਕਿਹੜੀ ਗੱਲੋਂ ਇਹ ਮਕਾਨ ਢਵਾਈ ਜਾਂਦੇ ਆ? ਕੀ ਗੱਲ ਆ ਤੈਨੂੰ? ਮੇਰੀ ਮਰਜ਼ੀ ਆ, ਮੈਂ ਢਵਾਵਾਂ ਨਾ ਢਵਾਵਾਂ। ਉਹ ਤੇਰੀ ਕਿਹੜੀ ਮਰਜ਼ੀ ਆ ਭਾਈ? ਚੰਗੇ ਭਲੇ ਸਾਡੇ ਪੈਸੇ ਲੱਗੇ ਆ ਉਹਦੇ ਉੱਤੇ। ਮਕਾਨ ਕਿਹੜੀ ਗੱਲੋਂ ਢਵਾਈ ਜਾਂਦੇ ਆ? ਤੂੰ ਕੌਣ ਨਾਲੇ? ਛੇਤੀ ਕਰ। ਓਏ ਭਾਈ ਓਏ, ਓ ਵੀਰ ਚੱਲ ਛੇਤੀ ਕਰ। ਓ ਯਾਰ ਤੈਨੂੰ ਸੁਣਦਾ ਨਹੀਂ? ਤੂੰ ਪਾਗਲ ਆ ਤੂੰ? ਮਾਲਕਾਂ ਨਾਲ ਗੱਲ ਕਰੋ। ਉਹ ਮਾਲਕਾਂ ਨਾਲ ਮੈਂ ਕਰਦਾ। ਤੂੰ ਉਹਨੇ ਛੱਡ। ਮਾਲਕਾਂ ਨਾਲ ਗੱਲ ਕਰੋ। ਸਾਡੀ ਆ ਥੋੜਾ ਖੋਲਿਆ ਜੀ। ਥੋੜਾ ਵੀ ਤੂੰ ਬਾਹੂਬਲੀ ਵਾਲਾ ਲੈ ਆਇਆ। ਓਏ ਉਹਨੂੰ ਥੌੜਾ ਦੇ। ਕੌਣ ਆ ਤੂੰ? ਕੀ ਮਸਲਾ ਕੀ ਆ ਭਾਈ? ਉਹ ਮਾਣਾ ਵੀ। ਕੀ ਹੋਇਆ? ਕੁਝ ਵੀ ਨਹੀਂ ਹੋਇਆ, ਉਦਾਂ ਦਾ ਹੀ ਆ ਪੈਰ। ਕਿਹੜੀ ਗੱਲੋਂ ਤੂੰ ਸਾਡੇ ਮਕਾਨ ਦੇ ਦੁਆਲੇ ਹੋਇਆ? ਰੌਲਾ ਕੀ ਆ? ਤੁਹਾਨੂੰ ਕਿਹਨੇ ਕਿਹਾ ਐਡੀਆਂ ਨੂੰ ਉੱਚਾ ਕੰਧਾਂ ਕਰੋ? ਤੁਹਾਨੂੰ ਕਿਹਨੇ ਕਿਹਾ? ਉਹ ਸਾਡਾ ਪਲਾਟ ਆ, ਸਾਡਾ ਮਕਾਨ ਆ, ਸਾਡੇ ਪੈਸੇ ਲੱਗੇ, ਅਸੀਂ ਜਿੱਡੀਆਂ ਮਰਜ਼ੀ ਉੱਚੀਆਂ ਕਰੀਏ। ਇਦਾਂ ਨਹੀਂ ਹੁੰਦਾ। ਇਹ ਦਾਇਰਾ ਇਨਸਾਨੀਅਤ ਤੋਂ ਬਾਹਰ ਆ ਗੱਲ। ਉਹ ਭਾਈ ਤੁਸੀਂ ਨਕਸ਼ਿਆਂ ਵਾਲੇ ਤੇ ਨਹੀਂ? ਅਸੀਂ ਨਕਸ਼ਾ ਇਹਦਾ ਪਾਸ ਕਰਾਇਆ ਵਾ। ਮੈਂ ਇਸ ਪਲਾਟ ਦਾ ਮਾਲਕ ਆ। ਆ ਕੂੜੇ ਵਾਲੇ ਪਲਾਟ ਦਾ? ਆ ਕੂੜਾ ਸਾਰਾ ਤੇਰਾ ਪਿਆ? ਓਏ ਨਹੀਂ, ਸਫਾਈ ਹੋ ਜਾਣੀ ਆ। 9,26,029 ਰੁਪਏ ਮੈਂ ਦਈ ਬੈਠਾ। ਉਹ ਤੇ ਪਹਿਲੀ ਕਿਸ਼ਤ ਹੁੰਦੀ ਆ ਪਲਾਟ ਦੀ। ਜਿੰਨੇ ਵੀ ਆ ਕਲੋਨੀਆਂ 'ਚ ਲੈਂਦੇ ਆ 9,926 ਰੁਪਏ ਦੇਣੇ ਪੈਂਦੇ ਆ ਪਹਿਲੀ ਕਿਸ਼ਤ ਆ। ਥੋੜਾ ਉਹਨੂੰ ਦੇ। ਅੱਖਾਂ ਫਟਾਫਟ ਤੋੜ ਕੇ ਇਹਨੂੰ ਇਦਾਂ ਦਾ ਕਰਦੇ। ਉਹ ਕਿਹੜੀ ਗੱਲੋਂ ਇਦਾਂ ਦਾ ਕਰਦੇ ਹੋ? ਤੈਨੂੰ ਮਸਲਾ ਕੀ ਆ ਭਾਈ? ਮਸਲਾ ਮੈਨੂੰ ਕੋਈ ਨਹੀਂ, ਮੈਨੂੰ ਹਵਾ ਨਹੀਂ ਆਉਂਦੀ। ਅੰਦਰ ਨਿਆਣੇ ਡਰਨ ਦੇ ਆ, ਕਹਿੰਦੇ ਪਤਾ ਨਹੀਂ ਬਾਹਰ ਜ਼ਲਜ਼ਲਾ ਆ ਗਿਆ। ਨਿਆਣੇ ਉਨੀ ਦੇਰ ਮੇਰੇ ਕੋਲ ਬਹਾਲ ਦੇ। ਤੈਨੂੰ ਕੀ ਮਸਲਾ ਵਾ? ਕਿਹੜੀ ਗੱਲੋਂ ਢਵਾਉਂਦੇ ਆ? ਇੱਧਰ ਹਵਾ ਨਹੀਂ ਆਉਂਦੀ। ਇੱਥੇ ਮੈਨੂੰ ਸੂਰਜ ਦੀ ਧੁੱਪ ਨਹੀਂ ਆਉਂਦੀ। ਮੈਂ ਕੱਲ ਨੂੰ ਸੋਲਰ ਲਵਾਉਣਾ ਆ। ਸੂਰਜ ਤਾਂ ਤੁਸੀਂ ਲਿਆ ਕੇ ਸਾਰਾ। ਮੈਂ ਸੋਲਰ ਕਿਹੜੇ ਬਾਰੇ ਲਾਊਂਗਾ? ਤੂੰ ਸੋਲਰ ਕਿਹੜੀ ਗੱਲੋਂ ਲਵਾਉਣੇ? ਇੱਥੇ ਮਕਾਨ ਛੱਤ, ਉਹਦੇ ਵਿੱਚ ਪੱਖੇ ਲਾ, ਉਹਦੇ 'ਚ AC ਲਾ, ਤੈਨੂੰ ਹਵਾ ਆਉਣ ਲੱਗ ਪਊ। ਐਡੀਆਂ ਉੱਚੀਆਂ ਅਸੀਂ ਕੰਧਾਂ ਨਹੀਂ ਕਰਦੇ। ਸਾਡੇ ਪਿਓ ਦਾਦੇ ਨੇ ਮਕਾਨ ਬਣਾਏ ਆ। ਇੱਕ ਛੱਤ ਤੇ ਅਸੀਂ ਪੂਰਾ ਮਹੱਲਾ ਫਿਰ ਲੈਂਦੇ ਸੀ। ਤੁਸੀਂ ਚੋਰ ਸੀ? ਓਏ ਅਸੀਂ ਚੋਰ ਨਹੀਂ ਆ। ਤੇ ਮੂੰਹ ਤੇ ਕਾਲੇ ਚੋਰਾਂ ਵਾਂਗੂ ਹੋਏ ਆ। ਧੁੱਪ ਨਾ ਹੋਇਆ ਆ। ਮਿਲਣ ਬਰਤਨ ਸਾਡਾ ਚੋਰਾਂ ਵਾਲਾ ਨਹੀਂ ਹੋ। ਉਹ ਨਾ ਤੁਸੀਂ ਇੱਥੇ ਮਕਾਨ ਹਜੇ ਛੱਤਿਆ ਨਾ, ਗੱਲ ਨਾ ਬਾਤ ਤੂੰ ਸਾਡਾ ਢੋਣ ਲੱਗ ਪਿਆ ਵਾ। ਐਦਾਂ ਹੁੰਦੀ ਆ ਦੁਨੀਆ ਦੇ ਉੱਤੇ? ਮੈਂ ਤੈਨੂੰ ਇੱਕ ਵਾਰੀ ਕਹਿ ਛੜਿਆ ਨਾ, ਮੈਂ ਇਹਦੇ ਪੈਸੇ ਤੇ ਦੇ ਰਿਹਾ। ਮੈਂ ਪੈਸੇ ਤਾਰ ਦੇਣੇ ਆ। ਫੜਦਾ ਢਾ। ਤੂੰ ਉਹਨਾਂ ਕੋਲ ਨਾ ਪੈਸੇ ਵਾਪਸ ਲੈ ਤੇ ਇੱਥੋਂ ਚੁੱਕੋ। ਚਲੋ ਭਾਈ ਓਏ ਨਿਕਲੋ। ਪੈਸੇ
ਮੈਂ ਤੈਨੂੰ ਲੈ ਕੇ ਆਇਆ ਮਾਲਕ ਨਾਲ ਗੱਲ ਕਰੋ। ਉਹ ਤੇਰੇ ਨਾਲ ਮੈਂ ਗੱਲ ਕਰਨ ਦਿਆਂ ਤੂੰ ਸਰ, ਤੁਸੀਂ ਤੂੰ ਥੋੜਾ ਨਾ ਮਾਰੀ, ਮੈਂ ਤੈਨੂੰ ਇੱਕ ਵਾਰੀ ਦੱਸਦਾ ਥੋੜਾ ਨਾ ਮਾਰੀ ਉਹਨਾਂ ਮਕਾਨ ਨੇ ਕਹਿਣਾ ਸੀ ਉਹ ਚੱਲ ਚੱਲ ਤੂੰ ਕਰ ਪੈਸੇ ਤੈਨੂੰ ਮੈਂ ਦੇਣੇ ਆ ਓਏ ਮੇਰੇ ਕੋਲ ਲੱਫੜ ਖਾਏਗਾ ਤੂੰ? ਉਰੇ ਆ ਯਾਰ, ਉਰੇ ਆ। ਉਹ ਭਾਈ ਉਹ ਭਾਈ ਅਸੀਂ ਤੇਰਾ ਗੁਨਾਹ ਕੀ ਕੀਤਾ ਵਾ? ਕੀ ਹੋ ਅਸੀਂ ਗਿਆ ਤੇਰਾ ਕੀ ਗੁਨਾਹ ਕੀਤਾ? ਅਸੀਂ ਇਹ ਜਗ੍ਹਾ ਲੈ ਲਈ, ਇਹ ਸਾਡਾ ਗੁਨਾਹ। ਮੈਂ 9,26,029 ਰੁਪਏ ਦੇਤੇ, ਇਹ ਮੇਰਾ ਗੁਨਾਹ। ਮੇਰੇ 13 ਬੱਚੇ ਆ, ਇਹ ਮੇਰਾ ਗੁਨਾਹ। ਮੇਰੀ ਬੁੱਢੀ ਮੇਰੀ ਗੱਲ ਮੰਨਦੀ ਆ, ਇਹ ਮੇਰਾ ਗੁਨਾਹ। ਮੈਂ ਟਾਈਮ ਨਾਲ ਕੰਮ ਤੇ ਜਾਣਾ, ਇਹ ਮੇਰਾ ਗੁਨਾਹ। ਮੈਂ ਤੁਹਾਡੇ ਮਹੱਲੇ ਵਿੱਚ ਰਹਿਣ ਲੱਗਿਆ, ਇਹ ਮੇਰਾ ਗੁਨਾਹ। ਨਹੀਂ, ਗੁਨਾਹ ਤੇ ਸਾਡਾ ਵਾ। ਅਸੀਂ ਜਿਹੜਾ ਇੱਥੇ ਪਲਾਟ ਲੈ ਲਿਆ, ਸਾਨੂੰ ਪਤਾ ਹੁੰਦਾ ਵੀ ਤੂੰ ਇੱਥੇ ਪਲਾਟ ਲੈਣਾ, ਅਸੀਂ ਨਾ ਮਕਾਨ ਛੱਤ ਦੇ ਨਾ ਇਹ ਪਲਾਟ ਲੈਂਦੇ। ਤੈਨੂੰ ਪਤਾ ਵਾ 8.5 ਲੱਖ ਰੁਪਏ ਦਾ ਇੱਕ ਲੈਂਟਰ ਆ, 3 ਲੈਂਟਰ ਪਏ ਆ ਇਹਦੇ ਉੱਤੇ। ਮੇਰੇ ਨੂੰ 20,000 ਦਿਓ, ਮੈਨੂੰ ਹਵਾ ਨਹੀਂ ਆਉਂਦੀ, ਮੈਂ ਢਾਉਣਾ। ਉਹ ਤੈਨੂੰ ਬਹੁਤੀ ਹਵਾ ਪਈ, ਤੈਨੂੰ ਵੈਸੇ ਅੱਗ ਪੈ ਜਾਣੀ। ਤੈਨੂੰ ਇੰਨੀ ਹਵਾ ਚਾਹੀਦੀ ਨਹੀਂ ਜਿੰਨੀ ਤੂੰ ਮੰਗਣ ਦਿਆ ਵਾ। ਤੈਨੂੰ ਬਹੁਤਾ ਮਸਲਾ ਇੱਥੇ ਕੁਆਬਾਂ ਵਾਲਾ ਪੱਖਾ ਲਵਾ ਲੈ। ਮੇਰੀ ਇੱਕੋ ਗੱਲ ਕੰਨ ਖੋਲ ਕੇ ਸੁਣ ਲਾ, ਅੱਜ ਜਿੰਨੀ ਦੇਰ ਤੈਂ ਕੰਧ ਨਹੀਂ ਢਾਉਣੀ, ਮੇਰੇ ਕਾਲਜੇ ਠੰਡ ਨਹੀਂ ਪੈਣੀ। ਉਹ ਤੇਰੇ ਕਾਲਜੇ ਠੰਡ ਉਦਾਂ ਵੀ ਨਹੀਂ ਪੈਣੀ। ਜਦੋਂ ਦਾ ਤੂੰ ਜੰਮਿਆ ਤੇਰੇ ਜੰਮਣ ਵਾਲਿਆਂ ਦੇ ਕਾਲਜੇ ਠੰਡ ਨਹੀਂ ਪਈ। ਤੂੰ ਤੇ ਢਾਊ ਪ੍ਰੋਗਰਾਮ ਆ ਸ਼ੁਰੂ ਤੋਂ। ਕੋਈ ਜ਼ਿੰਦਗੀ 'ਚ ਕੁਝ ਬਣਾਇਆ ਵੀ ਆ ਤੂੰ? ਆ ਮੈਂ ਬਣਾਇਆ ਨਹੀਂ, ਆ ਮਹੱਲਾ ਵਾਸਤੇ ਲਿਆ। ਇੱਕ ਕਿਸ਼ਤ ਦੇ ਕੇ ਤੇ ਤੇਰਾ ਬਣ ਵੀ ਗਿਆ ਵਾ। 9,26,029 ਰੁਪਏ ਦਿੱਤੇ ਆ, ਮੈਂ ਫ੍ਰੀ ਦਿੱਤੇ ਆ। ਉਹ ਤੂੰ ਆਪਣਾ ਇੱਥੇ ਇੱਟਾਂ ਉਟਾਂ ਸਟਾਕ ਬਜਰੀ, ਤੂੰ ਕੱਲੀ ਮੰਜੀ ਕਿਹੜੀ ਗੱਲੋਂ ਡਾਲੀ ਇੱਥੇ? ਮੇਰਾ ਦਿਲ ਨਹੀਂ ਲੱਗਦਾ ਉਧਰ, ਮੈਂ ਇੱਥੇ ਰਹਿਣਾ। ਲੋਕ ਕਬਜ਼ਾ ਕਰਦੇ ਆ, ਕਬਜ਼ਾ ਗਰੁੱਪ ਦੁਨੀਆ ਤੇ ਬਹੁਤ ਫਿਰਦੇ ਆ। ਮੈਂ ਇਸ ਕਰਕੇ ਮੰਜੀ ਇੱਥੇ ਲੈ ਆਂਦੀ। ਮੈਂ ਨੀਆਂ ਭਰਾ ਕੇ ਮੈਂ ਫਟਾਫਟ ਕੋਠੇ ਛੱਡ ਦੇਣੇ ਆ। ਉਹ ਤੁਸੀਂ ਤਾਂ ਢਾਓ, ਤੁਸੀਂ ਸ਼ਕਲ ਦੇਖਦੇ ਮੇਰੀ। ਓਏ ਢਾਣੀ ਨਹੀਂ ਏ, ਢਾਉਣੀ ਨਹੀਂ, ਇੱਥੇ ਆਰਾਮ ਨਾਲ ਖਲੋ ਜਾ। ਭਾਈ ਨੂੰ ਉਹਨਾਂ ਨਾਲ ਗੱਲ ਕਰੋ। ਓ ਯਾਰ ਆਹ ਹੀ ਢਾ ਦੇ ਥੋੜਾ ਜਿਹਾ, ਇਹਦੀ ਜ਼ੁਬਾਨ ਢਾ ਦੇ ਜਿਹੜੀ ਲੋਕਾਂ ਦੇ ਮਕਾਨ ਢਵਾਉਣ ਦਈ ਆ। ਪੈਸੇ ਤੈਂ ਦੇਣੇ ਆ ਕਿ ਮੈਂ ਦੇਣੇ ਆ? ਉਹ ਇਹਨੂੰ ਪੈਸੇ ਤੈਂ ਦੇਣੇ ਆ, ਮੈਂ ਦੇਣੇ ਆ? ਤੈਨੂੰ ਐਡੀ ਹਵਾ ਕਿਹੜੀ ਗੱਲੋਂ ਚਾਹੀਦੀ ਆ ਦੁਨੀਆ ਤੇ? ਤੂੰ ਆਇਆ ਕੀ ਲੈਣਾ ਜੇ ਤੈਨੂੰ ਹਵਾ ਹੀ ਨਹੀਂ ਲੱਗਣ ਦਈ? ਸ਼ੁਰੂ ਕਰੋ ਤੁਸੀਂ। ਓਏ ਇੱਧਰ ਆ ਭਾਈ। ਮੈਂ ਬੈਠਾ। ਉਹ ਭਾਈ ਉਹਨਾਂ ਨਾਲ ਗੱਲ ਕਰੋ। ਅਸੀਂ ਭਾਜੀ ਬੈਠੋ, ਇੱਥੇ ਦਿਹਾੜੀ ਬਹਿ ਕੇ ਗੱਲ ਕਰਦੇ ਆ। ਤੁਸੀਂ ਸਾਰੀ ਦਿਹਾੜੀ ਤੇ ਆਏ ਹੋ? ਅਸੀਂ ਦਿਹਾੜੀ ਤੇ ਆਏ ਆ, ਇਹਨਾਂ ਕੋਲ ਦਿਹਾੜੀ ਲੈਣੀ ਅਸੀਂ। ਤੂੰ ਸਭ ਤੋਂ ਪਹਿਲੇ ਤੂੰ ਮੈਨੂੰ ਦੱਸ, ਤੂੰ ਆਖੇ ਕਿਹਦੇ ਲੱਗ ਗਿਆ? ਜਿਹਨੇ ਪੈਸੇ ਦੇਣੇ ਆ ਉਹਦੇ ਆਖੇ ਲੱਗਣਾ। ਤੇਰੀ ਵਜ੍ਹਾ ਤਾਂ ਸਾਨੂੰ ਵੈਸੇ ਮਕਾਨ ਛੱਡਣਾ ਪੈ ਜਾਣਾ। ਐਡਾ ਸੜਿਆ ਹੰਸਾਇਆ ਤੇਰੇ ਘਰੋਂ ਤੇ ਬੰਦਾ ਕੌਲੀ ਸਾਲਣ ਦੀ ਨਹੀਂ ਲੈ ਸਕਦਾ। ਅੱਛਾ। ਨਾ ਤੈਨੂੰ ਬੰਦਾ ਇਹ ਹੀ ਕਹਿ ਸਕਦਾ ਵੀ ਅੰਦਰੋਂ ਫਰਿੱਜ ਚੋਂ ਪਾਣੀ ਲਿਆ ਦੇ। ਜਾਤ ਦੇ ਤੁਸੀਂ ਮੰਗਣ ਵਾਲੇ ਤੇ ਮਤੱਕਾ ਤੁਸੀਂ ਇੱਕ ਮਜ਼ਦੂਰ ਨਾਲ ਲਾਉਂਦੇ ਆ ਆ। ਮੰਗਣ ਵਾਲੇ ਨਹੀਂ ਓਏ, ਹਮਸਾਇਆਂ ਦੇ ਹਕੂਕ ਹੁੰਦੇ ਆ। ਚੱਕ ਆਪਣੇ ਹਕੂਕ। ਕੋਈ ਢਾਓ, ਮਿੰਟ ਮਾਰੋ। ਉਹ ਠਹਿਰ ਜਾ ਭਾਈ, ਤੂੰ ਮੈਂ ਦੇਖਦਾ ਕਿਹੜਾ ਬਾਈ ਨਾਲ ਲਾਲ ਰੋਕਦਾ। ਓਏ ਤੂੰ ਹੁਣ ਢਵਾਉਣ ਦੀ ਗੱਲ ਕੀਤੀ ਨਾ, ਥੋੜਾ ਮੈਂ ਤੇਰੇ ਸਿਰ 'ਚ ਮਾਰ ਕੇ ਇਹ ਅੱਧਾ ਘਟਾ ਦੇਣਾ ਵਾ। ਮੇਰੇ ਸਿਰ 'ਚ ਨਾ ਮਾਰੀ ਥੋੜਾ, ਬੁੱਧ ਵਾਲੇ ਦਿਨ ਦਾ ਮੇਰਾ ਸਿਰ ਦੁਖਦਾ। ਉਹ ਮੈਨੂੰ ਲੱਗਦਾ ਇਹਦੇ ਨਾਲ ਹੀ ਠੀਕ ਹੋਣਾ। ਇਹਦੇ ਨਾਲ ਹੀ ਠੀਕ ਨਾਲੇ ਇਹ ਹੋਣਾ। ਸਿਰ ਕਿਹੜਾ ਪਾਟਣ ਵਾਲਾ, ਇਹਦੇ 'ਚ ਥੋੜਾ ਮਾਰਿਆ ਨਾ ਮੈਂ ਅੱਗੇ ਟਨ ਦੀ ਆਵਾਜ਼ ਆਉਣੀ। ਉਹ ਜਾਓ ਤੁਸੀਂ ਤੇ ਢਾਓ ਉਹਨੂੰ। ਉਹ ਭਾਈ ਗੱਲ ਸੁਣ, ਉੱਥੇ ਆਰਾਮ ਨਾਲ ਚਲੋ ਖਲੋਵੋ। ਚਲੋ 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 ਬੈਠਾ ਮੈਂ। ਮਾਰਿਓ, ਥੋੜਾ ਨਾ ਮਾਰਿਓ, ਆਰਾਮ ਨਾਲ ਖਲੋਵੋ, ਮੈਂ ਗੱਲ ਕਰ ਲਵਾਂ ਇਹਨਾਂ। ਢਾਵੋ ਢਾਵੋ ਢਾਵੋ। ਭਾਈ ਕਿਹੜੀ ਗੱਲੋਂ ਤੂੰ ਸਾਡੇ ਮਕਾਨ ਢਵਾਉਂਦੇ ਆ? ਅਸੀਂ ਤੇਰਾ ਕੀ ਗੁਨਾਹ? ਨਾਂ ਕੀ ਤੇਰਾ? ਸਬਦਰ। ਸਫਦਰ? ਹਾਂ। ਦੁਨੀਆ ਤੇ ਜਿੰਨੇ ਸਫਦਰ ਆਉਂਦੇ ਆ ਨੁਕਸਾਨਦੇਹ ਹੀ ਹੁੰਦੇ ਆ। ਕੀ ਹੋਇਆ? ਕੋਈ ਸਫਦਰ ਐਸਾ ਵੀ ਹੈ ਜਿਹੜਾ ਦੁਨੀਆ ਤੇ ਕਿਸੇ ਦਾ ਫਾਇਦਾ ਵੀ ਕਰੇ? ਮੇਰੇ ਤਾਏ ਦਾ ਮੁੰਡਾ ਸਬਦਰ ਆ, ਉਹ ਪੂਰੇ ਮਹੱਲੇ ਦਾ ਖਿਆਲ ਰੱਖਦਾ। ਕਿਦਾਂ? ਐਵੇਂ ਗੱਲਾਂ ਬਣਦਾ। ਮਕਾਨ ਢਵਾ ਕੇ ਖਿਆਲ ਰੱਖਦਾ ਕਿ ਕੋਈ ਇੱਥੇ ਛੱਤ ਨਾ ਲਵੇ। ਮਕਾਨ ਨੂੰ ਹੁਣ ਢਾਉਣਾ, ਮੈਨੂੰ ਕੋਈ ਮਾਈ ਦਾ ਲਾਲ ਢਾਕ ਮੈਨੂੰ ਰੋਕ ਦਿਖਾਏ। ਉਹ ਭਾਈ ਤੂੰ ਸਾਡਾ ਹਮਸਾਇਆ ਵਾ, ਸਾਨੂੰ ਕਹਿ ਵੀ ਬੈਠਕ ਖੋਲ ਦਿਓ, ਮੈਨੂੰ ਹਵਾ ਨਹੀਂ ਲੱਗਦੇ, ਅਸੀਂ ਉੱਥੇ ਤੈਨੂੰ ਪੱਖਾ ਲਾ ਦਿੰਨੇ ਆ, 에ਅਰ ਕੂਲਰ ਲਾ ਦਿੰਨੇ ਆ। ਉਹ ਮਜ਼ਦੂਰਾਂ ਵਾਸਤੇ ਪਹਿਲੇ ਜੱਗ ਪਾਣੀ ਦਾ ਭੇਜ ਉੱਥੇ। ਉਹ ਮੇਰਾ ਮਕਾਨ ਢਾਈ ਜਾਣ, ਮੈਂ ਪਾਣੀ ਵੀ ਉਹਨਾਂ ਨੂੰ ਮੈਂ ਪਿਆਵਾਂ। ਇਹਨੂੰ ਕਹਿੰਦੇ ਰਹਿਮਦਿਲੀ, ਇਹਨੂੰ ਰਹਿਮਦਿਲੀ ਕਹਿੰਦੇ ਆ। ਤੈਨੂੰ ਤੂੰ ਪਤਾ ਮੇਰੇ ਤੇ ਤਰਸ ਖਾਊਗਾ, ਮੈਨੂੰ ਹਵਾ ਆਊ, ਮੇਰੇ ਦਿਲ 'ਚੋਂ ਦੁਆ ਨਿਕਲੂ। ਤੂੰ ਏਦਾਂ ਕਰ, ਇੱਥੇ ਸੜਕ ਦੇ ਉੱਤੇ ਮੰਜੀ ਢਾ ਕੇ ਬਹਿ ਜਾਇਆ ਕਰ, ਇੱਥੋਂ ਚੱਲਦੀਆਂ ਗੱਡੀਆਂ ਨਾਲ ਐ ਸ਼ਰਾਟਾ ਐ ਕਰਕੇ ਹਵਾ ਪੈਣੀ ਤੈਨੂੰ। ਉਹਨਾਂ ਨੇ ਮੈਨੂੰ ਟਾਇਰਾਂ ਨਾਲ ਲਪੇਟ ਕੇ ਲੈ ਜਾਣਾ। ਮਕਾਨ ਕੱਲ ਨੂੰ ਕਿਹਨ ਬਣਾਉਣਾ? ਮੇਰੀ ਬੁੱਢੀ ਬੱਚੇ ਉਹ ਬਣਾਉਣਗੇ। ਉਹਨਾਂ ਨੇ ਬਾਦਸ਼ਾਹ ਵਾਲੀ ਜ਼ਿੰਦਗੀ ਕੱਢੀ ਆ। ਮੈਂ ਤਾਂ ਤੇਰੀ ਬੁੱਢੀ ਤੋਂ ਹੈਰਾਨ ਆ ਵੀ ਉਹਨੇ ਤੇਰੇ ਨਾਲ ਜ਼ਿੰਦਗੀ ਕਿੱਦਾਂ ਕੱਢ ਦਿੱਤੀ। ਅੱਛਾ, ਆਹੋ। ਮੈਂ ਤੇਰੀ ਬੁੱਢੀ ਤੋਂ ਖੁਸ਼ ਆ? ਮੈਂ ਤੇਰੀ ਬੁੱਢੀ ਤੋਂ ਵੀ ਖੁਸ਼ ਨਹੀਂ। ਤੇ ਪਹਿਲੇ ਦਿਨ ਹੀ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਸਫਦਰ ਇਹੋ ਜਿਹੇ ਆ। ਸਫਦਰ ਦਾ ਇੱਕ ਆਪਣਾ ਟਾਉ ਟੱਪਾ ਹੋਇਆ, ਪੂਰੇ ਚੱਕ ਜਾ ਕੇ ਪੁੱਛ। ਆ ਦੋ ਚੱਕ ਰਾਮਦਵਾਲੀ ਮੰਜੀ ਘਰੋਂ ਲੈ ਕੇ ਆਇਆ? ਮੰਜੀ ਉੱਥੋਂ ਕਰਵਾਈ ਆ। ਭਾਈ ਤੂੰ ਮੰਜੀ ਲੈ ਕੇ ਆਇਆ ਤੇ ਬਹਿ, ਮੇਰੇ ਨਾਲ ਗੱਲ ਕਰ ਪਹਿਲੇ। ਇੱਧਰ ਬਹਿ। ਇਹ ਤੇ ਬਹਿ ਕੇ ਗੱਲ ਕਰ ਲਾ। ਜਿਹੜੀ ਗੱਲ ਬਹਿ ਕੇ ਮੁੱਕ ਜਾਣੀ ਆ ਉਹਦਾ ਕੋਈ ਜੋੜ ਨਹੀਂ। ਕਦੀ ਕਿਸੇ ਨੇ ਪਲਾਟ ਲਿਆ ਤੇ ਨਾਲ ਦਾ ਮਕਾਨ ਕੋਈ ਢਵਾਉਂਦਾ? ਕੋਈ ਢਵਾਵੇ ਨਾ ਢਵਾਵੇ, ਸਫਦਰ ਢਵਾਉਂਦਾ। ਸਫਦਰ ਜਿਹੜੇ ਗੱਲ ਕਹਿ ਦਿੰਦਾ। ਤੇ ਇਹਦਾ ਹੀ ਸਫਦਰ ਦੀ ਸ਼ਕਲ ਹੀ ਦੁਨੀਆ ਤੋਂ ਵੱਖਰੀ ਹੈ। ਸਫਦਰ ਕਿਹੜਾ ਬੰਦਿਆਂ 'ਚ ਰਲਣ ਦੇ ਆ? ਮੈਂ ਕਦੀ ਆਪਣੀ ਗੱਲ ਤੋਂ ਨਹੀਂ ਜੇ ਫਿਰਿਆ। ਕਿਹੜੀ ਗੱਲ ਤੋਂ ਨਹੀਂ ਫਿਰਿਆ? ਮੈਂ ਜਿਹੜੀ ਗੱਲ ਕਰ ਛੜੀ ਮੈਂ ਕਰ ਛੜੀ, ਮੈਂ ਨਹੀਂ ਭੁੱਲਦਾ। ਕਿਹੜੀ ਗੱਲ? ਲੋਕ ਗੱਲ ਕਰਕੇ ਆਪਣੀ ਜ਼ੁਬਾਨ ਤੋਂ ਫਿਰ ਜਾਂਦੇ ਆ। ਅਸੀਂ ਜਿਹੜਾ ਕੰਮ ਜ਼ੁਬਾਨ ਨਾਲ ਕੀਤਾ ਉਹ ਕੀਤਾ। ਕਿਹੜਾ ਕੀਤਾ ਜ਼ਬਾਨ ਨਾਲ ਕੰਮ? ਲੋਕਾਂ ਦੇ ਮਕਾਨ ਢਵਾਏ ਆ।
ਲੋਕਾਂ ਦੇ ਨੁਕਸਾਨ ਕੀਤੇ, ਬੇੜਾ ਗਰਕ ਕੀਤਾ। ਅਸੀਂ ਜਿਹੜੀ ਇੱਕ ਵਾਰੀ ਗੱਲ ਕਰ ਛੜੀਏ ਨਾ, ਅਸੀਂ ਜ਼ਬਾਨ ਤੇ ਪੂਰਾ ਭਾਰ ਦਈਦਾ। ਕਿਹੜੀ ਗੱਲ ਕੀਤੀ? ਮੇਰੀ ਸਾਲੀ ਦੀ ਆਈ ਬਰਾਤ, ਅੱਛਾ। ਮੈਂ ਇੰਜ ਟੈਂਟਾਂ ਦੇ ਵਿੱਚ ਵੜਨ ਲੱਗਾ, ਹਾਂ। ਮੈਂ ਬਾਜਾਂ ਨੂੰ ਕਿਹਾ ਬਾਜਾ ਬੰਦ ਕਰੋ, ਫਿਰ ਉਹਨਾਂ ਨੇ ਨਹੀਂ ਕੀਤਾ। ਹਾਂ। ਮੈਂ ਕਿਹਾ ਜੰਜ ਵਾਪਸ ਜਾਏਗੀ, ਜੰਜ ਵਾਪਸ ਭੇਜੀ। ਪੂਰੀ ਬਰਾਤ ਨੇ ਮੇਰੀਆਂ ਮਿੰਨਤਾਂ ਤਰਲੇ ਕੀਤੇ, ਉਹਨਾਂ ਨੇ ਕਿਹਾ ਸਬਦਰ ਮਾਫ ਕਰ ਦੇ। ਮੈਂ ਕਿਹਾ ਜੋ ਜ਼ਬਾਨ ਚੋਂ ਨਿਕਲ ਗਿਆ, ਮੈਂ ਨਹੀਂ ਹੁਣ ਰੁਕਦਾ। ਫਿਰ ਉਸ ਤੋਂ ਬਾਅਦ ਸਾਲੀ ਦਾ ਵਿਆਹ ਹੋ ਗਿਆ। 9 ਸਾਲ ਹੋ ਗਏ ਆ, ਕੁੜੀ ਘਰ ਬੈਠੀ ਆ, ਵਿਆਹ ਨਹੀਂ ਹੋਇਆ। ਇਹਨੂੰ ਕਹਿੰਦੇ ਆ ਅਸੀਂ ਜ਼ਬਾਨ ਦੇ ਪੱਕੇ ਆ। ਵਾਹ ਬਈ ਵਾਹ। ਵੱਡਾ ਮੁੰਡਾ ਕਹਿੰਦਾ ਮੈਂ ਗੱਡੀ ਲੈਣੀ ਆ, ਕਾਰ, ਮੋਟਰਸਾਈਕਲ। ਮੋਟਰਸਾਈਕਲ। ਹਾਂ, ਮੈਂ ਖੜੇ ਟਾਈਮ 1,30,000 ਰੁਪਏ ਦੀ ਉਹਨੂੰ ਮੋਟਰਸਾਈਕਲ ਲੈ ਕੇ ਦੇਤੀ। 70। 70। ਅੱਛਾ 70 ਨਹੀਂ 70। ਜਦ ਮੁੰਡੇ ਨੇ ਮੋਟਰਸਾਈਕਲ ਕੱਢੀ ਬਾਹਰ, ਸ਼ੋਰੂਮ ਚੋਂ ਬਾਹਰ ਕੱਢੀ, ਉਹਦੇ 2 ਟਾਇਰ। ਮੈਂ ਕਿਹਾ ਹੁਣ ਸਬਦਰ ਦਾ ਮੁੰਡਾ 2 ਟਾਇਰਾਂ ਵਾਲੀ ਤੋਂ ਸੱਟ ਲਵਾ ਲਵੇ। ਮੈਂ ਖੜੇ ਟਾਈਮ ਕਿਹਦੀ ਮਾਂ ਨੂੰ ਮਾਸੀ ਕਹੂੰ। ਮੈਂ 25,000 ਘਟਾ ਕੇ 1,05,000 ਦੀ ਵਾਪਸ ਕਰਤੀ। ਇਹਨੂੰ ਕਹਿੰਦੇ ਆ ਮਰਦਾਂ ਵਾਲੀ ਗੱਲ। ਯਾਨੀ ਸ਼ੋਰੂਮ ਚੋਂ ਬਾਹਰ ਕੱਢ ਕੇ ਵਾਪਸ ਕਰਨ 'ਚ 25,000 ਘਟਾ ਲਿਆ। ਗਿਆ, ਮੈਂ ਕਿਹਾ ਜਾਵੇ। ਇਹ ਸਦਰ ਤੇ ਦੁਨੀਆ ਪੂਰੀ ਤੋਂ ਸਿਆਣਾ ਬੰਦਾ ਟੱਕਰਿਆ ਮੈਂ, ਤਦੇ ਹੀ ਮੇਰਾ ਮਕਾਨ ਢਵਾਉਂਦੇ ਆ। ਇਹ ਮੈਂ ਢਵਾ ਕੇ ਛੱਡਣਾ, ਜਿੰਨੀ ਦੇਰ ਤੱਕ ਐਵੇਂ ਦਾ ਨਹੀਂ ਹੋਣਾ ਮੈਂ ਮੰਜਾ ਨਹੀਂ ਉੱਥੋਂ ਚੁੱਕਣਾ। ਸਦਰ ਮੈਨੂੰ ਇਹ ਦੱਸ, ਕਦੀ ਦੁਨੀਆ ਤੇ ਤੂੰ 22 ਵੀਲਰ ਮੋਟਰਸਾਈਕਲ ਵੇਖਿਆ? ਮੋਟਰਸਾਈਕਲ ਦੇ ਹੁੰਦੇ ਹੀ 2 ਟਾਇਰ ਆ। ਇਹ ਲੈਣ ਤੋਂ ਪਹਿਲੇ ਤੈਨੂੰ ਅਕਲ ਨਹੀਂ ਆਈ ਵੀ 2 ਟਾਇਰ ਨੇ, ਇਹ ਮੈਂ ਇਹਦੇ ਪੈਸੇ ਦੇਵਾਂ ਕਿ ਨਾ ਦੇਵਾਂ? ਉਦੋਂ ਤੇਰੇ ਜੇਨ ਦੇ ਵਿੱਚ ਇਹ ਗੱਲ ਨਹੀਂ ਆਈ ਵੀ ਮੁੰਡੇ ਦੇ ਸੱਟ ਲੱਗ ਜੂਗੀ। ਅਸੀਂ ਆਪਣੀ ਜਿੱਦ ਵਿਆਹਣ ਵਾਲੇ ਆ। ਜਦੋਂ ਵਿਆਹੀ ਆ ਤੁਸੀਂ ਆਪਣੀ ਜ਼ਿੱਦ ਵੀ ਆਈ ਆ, ਸਾਲੀ ਨਹੀਂ ਵਿਆਹੀ। 9 ਸਾਲਾਂ ਤੋਂ ਵਿਚਾਰੀ ਉਂਝ ਬੈਠੀ ਆ, ਤੇਰੀ ਜ਼ਬਾਨ ਦੀ ਵਜ੍ਹਾ ਤੋਂ, ਤੇਰੀ ਜ਼ਬਾਨ ਤੋਂ। ਉਹਦੇ ਨਸੀਬ ਆ, ਉਹਦਾ ਰਿਸ਼ਤਾ ਸਵੇਰੇ ਆ ਜਾਵੇ, ਮੈਂ ਸਵੇਰੇ ਕਹਿਣਾ ਵਿਆਹ ਦਿਓ। ਉਹਦਾ ਰਿਸ਼ਤਾ ਗਾਂ ਆਵੇ ਨਾ ਤੇ ਸਾਫ਼ ਕਹਿ ਦਿਓ ਉਹਨਾਂ ਨੂੰ ਕਿ ਨਾਲ ਵਾਜੇ ਵਾਲਾ ਕੋਈ ਨਾ ਆਵੇ। ਜੇ ਵਾਜੇ ਵਾਲਾ ਆਵੇ ਤੇ ਫਿਰ ਉੱਥੇ ਸਬਦਰ ਨਾ ਆਵੇ, ਨਹੀਂ ਤੇ ਉਹ ਫੇਰ ਵਿਚਾਰੀ 9 ਸਾਲ ਫੇਰ ਬਹਿ ਜੂ। ਸਬਦਰ ਨੇ ਸਾਰੀ ਜ਼ਿੰਦਗੀ ਆਪਣੀ ਜਿੱਦ ਵਿਆਹੀ ਆ, ਇਹ ਜਿੱਦ ਤੋਂ ਨਹੀਂ ਮੁੜਿਆ। ਨਹੀਂ ਮੂੰਹ ਹੀ ਜਿੱਦ ਵਰਗਾ ਹੋ ਗਿਆ। ਤੋਬਾ, ਮੂੰਹ ਹੀ ਨਹੀਂ ਹੋ ਰਿਹਾ। ਬੁੱਢੀ ਨੇ ਪਰਸੋਂ ਪਕਾਈ ਸੀ ਕੜੀ ਪਕੌੜਾ। ਅੱਛਾ ਫਿਰ? ਮੈਂ 4 ਵਜੇ ਮੈਨੂੰ ਖੋ ਪਈ। ਮੈਂ ਕਿਹਾ ਭਲੀਏ ਲਿਆ ਰੋਟੀ। ਅੱਛਾ। ਉਹਨੇ ਰੋਟੀ ਲਿਆ ਕੇ ਰੱਖਤੀ, ਪਾਣੀ ਉਹਨੇ ਲੇਟ ਕਰਤਾ। ਉਹ ਆਈ ਕਿਤੇ 3-4 ਮਿੰਟ ਬਾਅਦ। ਅੱਛਾ। ਸਬਦਰ ਦਾ ਪਾਰਾ ਹੋ ਗਿਆ ਹਾਈ। ਸਹੀ। ਮੈਂ ਕਿਹਾ ਰੋਟੀ ਵੀ ਚੱਕ ਤੇ ਕੜੀ ਪਕੌੜਾ ਵੀ ਚੱਕ। ਹਾਂ। ਪਾਣੀ ਦਾ ਮੈਂ ਘੁੱਟ ਲਾ ਲੈਣਾ, ਰੋਟੀ ਹੁਣ ਤੂੰ ਹੀ ਖਾ। ਮੈਂ ਨਹੀਂ ਰੋਟੀ ਖਾਧੀ, ਮੈਂ ਬਾਹਰ ਜਾ ਕੇ ਸ਼ਫੀ ਤੋਂ ਚਾਹ ਪੀ ਲਈ ਆ। ਮੈਂ ਰੋਟੀ ਨੂੰ ਮੂੰਹ ਨਹੀਂ ਲਾਇਆ। ਇਹਨੂੰ ਕਹਿੰਦੇ ਜਿੱਦ ਵਿਆਉਣਾ। ਸ਼ੁਕਰ ਆ ਤੂੰ ਰੋਟੀ ਨੂੰ ਇਹ ਮੂੰਹ ਨਹੀਂ ਲਾਇਆ। ਇਹ ਮੂੰਹ ਲਾਉਣ ਵਾਲਾ ਹੀ ਨਹੀਂ ਹੈਗਾ। ਮੈਂ ਤੇ ਇਸ ਗੱਲ ਤੋਂ ਹੈਰਾਨ ਆ ਵੀ ਬਰਾਦਰੀ 'ਚ ਤੈਨੂੰ ਕਿੰਨੇ ਮੂੰਹ ਲਾਇਆ। ਉਹਨਾਂ ਦਾ ਹੌਸਲਾ ਜਿਹਨੇ ਤੈਨੂੰ ਰਿਸ਼ਤਾ ਦੇ ਦਿੱਤਾ। ਤੇਰੇ ਵਰਗੇ ਲੀਚੜ ਬੰਦੇ ਨੂੰ ਤੇ ਸਵਾਹ ਨਹੀਂ ਦੇਣੀ ਚਾਹੀਦੀ 7 ਚੁੱਲ੍ਹਿਆਂ ਦੀ। ਮੇਰਾ ਪੂਰੀ ਬਲਾਦਰੀ 'ਚ ਨਾਂ ਹੈ। ਉਹਨਾਂ ਨੂੰ ਪਤਾ ਜਿੱਥੇ ਸਬਦਰ ਬਹਿਰ ਜਾਂਦਾ, ਇਹ ਨਹੀਂ ਉੱਥੇ ਝੁੱਪ ਮਾਰਦਾ। ਸਦਰ ਹੁਣ ਫਿਰ ਮੇਰੇ ਮਕਾਨ ਨੂੰ ਹੱਥ ਨਾ ਲਾਈ। ਉਹ ਛੇਤੀ ਕਰੋ ਓਏ। ਓਏ ਕਿੱਧਰ ਗਏ? ਉਹ ਗਏ। ਅੱਛਾ ਉਧਰ ਲੱਗੇ ਆ। ਢਾਬੋ ਇੱਧਰਲਾ ਵੀ ਢਾਬੋ। ਓ ਹੈਲੋ ਭਾਈ ਵੀਰ, ਓਏ ਉਹਨਾਂ ਦਾ ਮਕਾਨ ਨਾ ਢਾ ਦਿਓ। ਬੈਠਾ ਸਬਦਰ ਕੋਈ ਨਹੀਂ। ਇਹ ਕੌਣ ਸੁਣਦਾ? ਇਹਦੀ ਤਾਂ ਬੁੱਢੀ ਨਹੀਂ ਸੁਣਦੀ, ਇਹਦੇ ਬੱਚੇ ਨਹੀਂ ਸੁਣਦੇ। ਛੇਤੀ ਕਰੋ ਛੇਤੀ। ਓਏ ਕਿਹੜੇ ਮੂੰਹ ਨੂੰ ਤੁਸੀਂ ਢਾਉਣ ਲੱਗੇ? ਜਿਹਨੇ ਪੈਸੇ ਦੇਣੇ ਆ, ਉਹ ਜਿਹਨੇ ਪੈਸੇ ਦੇਣੇ ਆ, ਉਹ ਤੇਰੇ ਕੋਲ ਤਾਂ 20 ਦੇ ਸਿਗਰਟ ਲੈਣ ਜੋਗੇ ਪੈਸੇ ਹੈ ਨਹੀਂ। ਮੇਰੇ ਕੋਲ ਹੈ ਨਹੀਂ। ਹਾਂ। ਤੂੰ ਪਹਿਲੀ ਕਿਸ਼ਤ ਦੇ ਕੇ ਪਲਾਟ ਉੱਤੇ ਮੰਜੀ ਲੈ ਆਇਆ ਹੈ। ਆ ਜਿਹੜਾ ਮੈਂ ਟ੍ਰਿਪਲ ਸਟੋਰੀ ਮਕਾਨ ਛੱਤਿਆ ਵਾ ਤੇ ਮੇਰੇ ਕੋਲ ਪੈਸੇ ਹੈ ਨਹੀਂ। ਇਹ ਤੈਨੂੰ ਢਾਉਣਾ ਪੈਣਾ। ਇਹ ਨਹੀਂ ਉਹ ਢੱਠਣਾ ਫਿਰ ਸਬਦਰ। ਇਹ ਫਿਰ ਤੈਨੂੰ ਢਾ ਕੇ ਦਿਖਾਊ ਸਬਦਰ। ਤੋਬਾ। ਇਹ ਹੁਣ ਤੂੰ ਖੱਖਰ ਝੱਤ ਪਾ ਬੈਠਾ ਪੁੱਤ। ਤੂੰ ਸਬਦਰ ਦੀ ਆਕੜ ਨਹੀਂ ਜੇ ਦੇਖੀ। ਉਹ ਕੈਸੀ ਰੈਕਲੇ ਵਰਗੀ ਸ਼ਕਲ ਆ। ਮੈਂ ਸਾਰਾ ਸਬਦਰ ਵੇਖਣ ਦੇ ਆ। ਉਹ ਸਬਦਰ ਜਾ। ਦਾ ਮੂੰਹ ਵੇਖਣ ਨੂੰ ਦਿਲ ਨਹੀਂ ਕਰਨ ਦਿਆ। ਸਬਦਰ ਹੋਰ ਕਿੱਥੋਂ ਵੇਖਣਾ? ਤੋਬਾ। ਤੂੰ ਕਹੇ ਗਿੱਜਿਆ ਹੋਰ ਦਾ, ਤੇ ਸਬਦਰ ਦਾ ਡੰਗਿਆ ਪਾਣੀ ਨਹੀਂ ਜੇ ਮੰਗਦਾ। ਸਬਦਰ ਹੈ ਹੀ ਡੰਗ ਵਾਲਾ ਵਾ। ਸਬਦਰ ਉਹ ਹੈ ਹੀ ਨਹੀਂ। ਤੇਰਾ ਨਾਂ ਕੋਬਰਾ ਹੋਣਾ ਚਾਹੀਦਾ ਸੀ। ਪਤਾ ਨਹੀਂ ਕਿੰਨੇ ਤੇਰਾ ਨਾਂ ਸਬਦਰ ਰੱਖਿਆ। ਸਬਦਰ ਝੱਪ ਮੇਰਾ ਨਾਮ ਆ। ਤੈਨੂੰ ਹੁਣ ਸਹੀ ਦੱਸ ਦਵਾਂ। ਸਬਦਰ ਝੱਪ। ਸਬਦਰ ਝੱਪ ਨੂੰ ਨਾ ਪੂਰਾ ਜਵਾਨਾ ਜਾਣਦਾ। ਤਦੇ ਤੂੰ ਝੱਪ ਖਾਣਦੇ ਆ। ਮੈਂ ਬਣੇ ਮਕਾਨ ਢਾਉਂਦੇ ਆ ਖਾਲੀ ਪਲਾਟ ਦੀ ਵਜ੍ਹਾ ਤੋਂ। ਪਤਾ ਨਹੀਂ ਤੂੰ ਇੱਥੇ ਆਪਣੇ ਸਿਆਣੇ ਦਾ ਬਣੇ। ਕੋਈ ਮਾਈ ਦਾ ਲਾਲ ਫਿਰ ਇਦਾਂ ਖੰਭਾ ਲਵਾ ਕੇ ਦਿਖਾਏ। ਲੱਗਿਆ ਨਾ ਮੇਰੇ ਪਲਾਟ ਅੱਗੇ। ਆ ਜਿਹੜਾ ਖੰਭਾ, ਹਾਂਜੀ, ਇਹ ਤੇਰੇ ਪਲਾਟ ਲੈਣ ਤੋਂ ਪਹਿਲੇ ਤਾਂ ਲੱਗਾ। ਇਹ ਸੁਸਾਇਟੀ 'ਚ ਹਰ ਪਾਸੇ ਹੀ ਖੰਭੇ ਲੱਗੇ ਆ। ਇਹ ਸਬਦਰ ਦੀ ਵਜ੍ਹਾ ਤੋਂ ਇਦਾਂ ਨਹੀਂ ਲੱਗੇ ਜਿੱਦਾਂ ਸਬਦਰ ਦੇ ਘਰ ਅੱਗੇ ਲੱਗਾ। ਇਹ ਸਬਦਰ ਦੀ ਵਜ੍ਹਾ ਤੋਂ ਖੰਭਾ ਨਹੀਂ ਲੱਗਾ। ਇਹ ਖੰਭੇ ਦੀ ਵਜ੍ਹਾ ਤੋਂ ਸਬਦਰ ਇਹਦੇ ਨਾਲ ਲਾ ਕੇ ਕਿਤੇ ਫੁੜਕ ਜਾਵੇ। ਇਹ ਸਾਡੀ ਦੁਆ। ਉਹ ਮੇਰੇ ਕੋਲ ਲਫੜਾ ਨਾ ਖਾਈ। ਐਡਾ ਤੂੰ ਕਿਤੇ ਆ ਗਿਆ ਸਬਦਰ ਨਾਲ ਪੰਗਾ ਲੈਣ ਵਾਲਾ। ਮੇਰੇ ਨਾਲ ਪੰਗਾ ਪੂਰੇ ਚੱਕ 'ਚ ਕਿਸੇ ਨੇ ਲਿਆ ਸਾਰੀ ਜ਼ਿੰਦਗੀ।
ਤੂੰ ਭਾਈ ਮੇਰੇ ਨਾਲ ਸਫਦਰ ਚੱਲ। ਨੇ ਜਿੱਥੇ ਪੈਰ ਰੱਖਤਾ ਨਾ ਉੱਥੇ ਕੋਈ ਮਾਈ ਦਾ ਲਾਲ ਆਇਆ ਨਹੀਂ ਮੁੜ ਕੇ ਗੇੜਾ ਕੱਢ ਕੇ। ਤੂੰ ਉੱਥੇ ਮੂੰਹ ਵੀ ਰੱਖ ਦੇਵੇਂ ਤੇ ਉਹ ਵੀ ਪੈਰ ਵਰਗਾ ਹੀ ਹੈ। ਓਏ ਆਪਣੀ ਜ਼ਬਾਨ ਨੂੰ ਲਗਾਮ ਦੇ ਓਏ। ਹੱਥ ਨਾ ਲਾਈ ਏ, ਅੱਗੇ ਮੈਂ ਬੜੀ ਮੁਸ਼ਕਲ ਕਰੀਮਾਂ ਲਾ ਕੇ ਸਾਫ਼ ਹੋਣ ਦੇ। ਹੱਥ ਨਾ ਲਾਈ, ਤੇਰੀ ਮਿਹਰਬਾਨੀ। ਤੂੰ ਮੇਰੇ ਨਾਲ ਚੱਲ ਉੱਥੇ। ਦਿਮਾਗ ਤੇਰਾ ਔਰਤਾਂ ਵਾਲਾ, ਕਰੀਮਾਂ ਲਾਉਂਦਾ ਤੇ ਪੰਗੇ ਲੈਣੇ ਆ ਤੂੰ ਮਰਦਾਂ ਨਾਲ। ਸਫਦਰ ਬੱਬਰ ਸ਼ੇਰ, ਸਫਦਰ ਝੱਪ। ਸਫਦਰ ਦੇਗੀ ਲੋਇਆ, ਸਫਦਰ ਬੇੜਾ ਗਰਕ। ਸਾਡਾ ਮਕਾਨ ਢਾਉਣ ਆ ਗਿਆ ਤੂੰ। ਇਹ ਮੈਂ ਢਾਹ ਕੇ ਜਾਣਾ ਜੇ ਹੁਣ। ਤੂੰ ਮੇਰੇ ਨਾਲ ਉੱਥੇ ਦਫ਼ਤਰ ਚੱਲ, ਮੈਂ ਸੁਸਾਇਟੀ ਵਾਲਿਆਂ ਨੂੰ ਕਹਿ ਕੇ ਤੇਰੇ ਪੈਸੇ ਵਾਪਸ ਕਰਾਉਣਾ। ਆਹ ਪਲਾਟ ਤੈਨੂੰ ਮੈਂ ਲੈਣ ਹੀ ਨਹੀਂ ਦੇਣਾ। ਉਹਨਾਂ ਕੋਲ ਇੰਨੇ ਹੁਣ ਪੈਸੇ ਮੁੱਕ ਗਏ, ਇੰਨੇ ਪੈਸੇ ਨਹੀਂ ਹੈਗੇ ਕਿ ਸਫਦਰ ਨੂੰ ਪੈਸੇ ਵਾਪਸ ਕਰ ਦੇਣ ਸੁਸਾਇਟੀ ਵਾਲੇ। ਇੱਥੇ 16 ਲੱਖ ਰੁਪਏ ਨੂੰ ਪਿਛਲੇ ਪਲਾਟਾਂ ਦਾ ਰੇਟ ਆ, ਅਗਲਿਆਂ ਨੂੰ 25 ਲੱਖ ਨੂੰ ਮਰਲਾ ਹੋਈ ਪਈ ਆ। ਉਹਨਾਂ ਕੋਲ ਪੈਸੇ ਹੈ ਨਹੀਂ। ਮੈਂ ਤੇ ਹੈਰਾਨ ਆ, ਤੇਰੇ ਕੋਲ 9 ਲੱਖ ਰੁਪਇਆ ਕਿੰਨੇ ਲੈ ਲਿਆ? 9 ਲੱਖ ਰੁਪਇਆ ਤੇਰੀ ਭਰਜਾਈ ਨੇ ਦਿੱਤਾ। 26,000 ਰੁਪਇਆ ਸਫਦਰ ਨੇ ਕੋਲੋਂ ਪਾਏ ਆ। ਅਸੀਂ ਕੋਈ ਅੱਲਾ ਮਾਫੀ ਦੇਵੇ ਮੰਗ ਖਾਣੀ ਕੌਮ ਨਹੀਂ। ਮੰਜੀ ਹੱਥ ਨਾ ਲਾਈ। ਮੰਜੀ ਚੁੱਕ ਇੱਥੋਂ, ਮੰਜੀ ਚੁੱਕ। ਮੈਂ ਆਪਣੇ ਪਲਾਟ ਅੱਗੇ ਰੱਖੀ ਆ। ਮੈਂ ਇੱਥੋਂ ਮਹੱਲੇ 'ਚੋਂ ਬੰਦੇ ਸੱਦ ਲੈਣੇ ਸੀ, ਪਰ ਤੇਰੀ ਸ਼ਕਲ ਵੇਖ ਉਹ ਕੇ ਕਿਸੇ ਨੇ ਜਾ ਮੰਜੀ ਨੂੰ ਹੱਥ ਬੰਦੇ ਨਹੀਂ ਸੱਦ ਲੈਣੇ ਤੂੰ। ਸਫਦਰ ਦਾ ਮੰਜਾ ਚੁਕਾਉਣ ਲਈ ਇੱਥੇ ਜਾ ਕੇ ਬੱਸਾਂ ਭਰ ਕੇ ਲਿਆ। ਨਹੀਂ, ਸਫਦਰ ਦਾ ਮੰਜਾ ਚੁਕਾਉਣ ਲਈ ਮੈਂ ਮਸੀਤੇ ਐਲਾਨ ਕਰਾਵਾਂ ਕਿ ਹਜ਼ਰਾਤ ਸਫਦਰ ਦਾ ਮੰਜਾ ਚੁੱਕਣਾ ਵਾ, ਆ ਜਾਓ। ਮੇਰਾ ਦਿਮਾਗ ਨਾ ਖਰਾਬ ਕਰ। ਛੇਤੀ ਕਰੋ ਛੇਤੀ। ਉਹ ਹਟ ਜਾਓ ਭਾਈ, ਤੁਹਾਡੀ ਉਹ ਮਿਹਰਬਾਨੀ। ਨਾ ਹਟਿਓ, ਪੈਸੇ ਤੁਹਾਨੂੰ ਸਫਦਰ ਨੇ ਦੇਣੇ ਕਿ ਇਹਨੇ ਦੇਣੇ ਆ? ਉਹ ਚੱਲ ਉੱਠੋ ਸਫਦਰ, ਸਫਦਰ ਉੱਠ ਉੱਠ ਇੱਥੋਂ। ਮੈਨੂੰ ਕੋਈ ਮਾਈ ਦਾ ਲਾਲ ਇੱਥੋਂ ਨਹੀਂ ਚੱਕ ਸਕਦਾ। ਜਿੰਨੀ ਦੇਰ ਸਫਦਰ ਜਿਉਂਦਾ ਇੱਥੇ ਹੀ ਰਹੇਗਾ। ਸਫਦਰ ਸਾਹਿਬ ਫਿਰ ਮਰ ਜਾਓ, ਤੁਸੀਂ ਮਰੋ, ਫੌਤ ਹੋ ਜਾਓ ਇਹਦੇ ਨਾਲੋਂ। ਪੈਸੇ ਸਫਦਰ ਨੇ ਦਿੱਤੇ ਆ, ਮਰਨ ਵਾਸਤੇ ਨਹੀਂ ਦਿੱਤੇ। ਉਹ ਜਿੱਥੇ ਮਰਜ਼ੀ ਤੂੰ ਮੰਜੀ ਡਾ ਕੇ ਬਹਿ ਜਾਂਦਾ ਵਾ, ਤੈਨੂੰ ਮਸਲਾ ਕੀ? ਉਹ ਭਾਈ ਉੱਠ ਇੱਥੋਂ, ਇਦਾਂ ਦੇ ਗਵਾਂਢੀ ਸਾਨੂੰ ਨਹੀਂ ਚਾਹੀਦੇ। ਮੈਂ ਤੇ ਕਲੋਨੀ ਵਾਲਿਆਂ ਨੂੰ ਕੰਪਲੇਨ ਕਰਾਂਗਾ। ਮੈਂ ਇਸ ਕਰਾਂ- ਰੰਗ ਦਾ ਗਵਾਂਢੀ ਸਾਡੇ ਵੈਸੇ ਵਾਰੇ ਨਹੀਂ ਖਾਂਦਾ। ਮੈਂ ਕਲੋਨੀ ਵਾਲਿਆਂ ਨੂੰ ਆਪ ਦੱਸਦਾ ਜਾ ਕੇ ਕਿ ਮੈਨੂੰ ਨਹੀਂ ਇਹ ਗਵਾਂਢ ਚਾਹੀਦਾ। ਇਹਨਾਂ ਦੀਆਂ ਇੱਟਾਂ ਮੈਨੂੰ ਦੇ ਦਿਓ, ਢਾਹ ਦਿਓ ਸਾਰਾ ਕੁਝ। ਉਹ ਤੈਨੂੰ ਇੱਟਾਂ ਦੇ ਦਈਏ, ਮੈਂ ਇੱਟ ਤੇਰੇ ਸਿਰ 'ਚ ਦੇਣੀ ਇੱਕ, ਇੱਟਾਂ ਤੈਨੂੰ ਦੇ ਦਈਏ। ਥੱਪੜ ਖਾਣ ਦੀ ਤੇਰੇ 'ਚ ਤਾਕਤ ਨਹੀਂ ਹੈਗੀ। ਤੇਰੇ ਕੋਲ ਥੱਪੜ ਖਾਣ ਦੀ ਤਾਕਤ ਨਹੀਂ ਹੈਗੀ। ਉੱਠ ਪਿਆ ਮੈਂ ਭਾਈ। ਠੁੱਡੇ ਮਾਰਦਾ ਉਹਨਾਂ ਕਾਲਜੇ 'ਚ। ਉਹ ਤੇਰਾ ਮੂੰਹ ਹੀ ਮੈਂ ਛੁੱਡੇ ਟੱਕਰ ਵਰਗਾ। ਮਾਰ ਕੇ ਤੇਰੀ ਨਕਸੀਰ ਤੋੜ ਦੂੰ। ਤੂੰ ਮੇਰੇ ਟੱਕਰ ਨਾ ਮਾਰੀ, ਤੇਰੀ ਮਿਹਰਬਾਨੀ। ਨਸੀਰ ਫੁੱਟੀ ਨਾ ਫੁੱਟੀ, ਇੱਥੇ ਦਾਗ ਪੈ ਜਾਣਾ ਕਾਲੇ ਰੰਗ ਦਾ। ਮੇਰੇ ਟੱਕਰ ਨਾ ਮਾਰੀ। ਮੈਂ ਜਦੋਂ ਕੁੱਟਦਾ ਹੁੰਦਾ ਫਿਰ ਮੈਂ ਅੰਨਾ ਹੋ ਜਾਂਦਾ। ਤੇਰੀ ਮਿਹਰਬਾਨੀ, ਇੱਥੋਂ ਉੱਠ ਕੇ ਚਲਾ ਜਾ। ਐਵੇਂ ਦਿਮਾਗ ਨਾ ਹੁਣ ਖਰਾਬ ਕਰ। ਮੈਂ ਨਹੀਂ ਉੱਠਦਾ। ਸਲਾਮ ਅਲੈਕੁਮ ਭਾਈ ਇਮਤਿਆਜ਼। ਵਾਲੇਕੁਮ ਸਲਾਮ। ਯਾਰ ਆ ਵੇਖ ਕਿਹੜਾ ਬੰਦਾ ਹੀ, ਇਹਨੇ ਆ ਪਲਾਟ ਲਿਆ ਈ ਤੇ ਸਾਡਾ ਮਕਾਨ ਢਵਾਉਣ ਤੁਰਿਆ ਈ ਏ। ਉਹ ਭਾਈ, ਉਹ ਕਿੱਧਰ? ਆ ਮੈਂ ਪਲਾਟ ਲਿਆ, ਮੈਂ ਕਿਹਾ ਢਾਵੇ ਨਾਲ ਉਹ ਦੇ ਭਾਈ ਕੀ ਕਰਨ ਦਿਆ ਸੀ ਇੱਥੇ? ਇਹ ਇੱਥੇ ਬੰਦੇ ਸੱਦ ਕੇ ਤੇ ਮਕਾਨ ਨੂੰ ਥੋੜੇ ਮਰਵਾਉਣ ਦਿਆ ਸੀ। ਅੰਦਰ ਐ ਜਿਵੇਂ ਜ਼ਲਜ਼ਲਾ ਆ ਗਿਆ ਇਹਨੇ। ਇਹ ਕੌਣ ਆ? ਤੂੰ ਅੱਗੇ ਵੀ ਇੱਕ ਹਰਕਤ ਕੀਤੀ, ਅੱਜ ਫੇਰ ਕਰਤੀ। ਉਹ ਭਾਈ ਇਹ ਤੇ ਪਾਗਲਖਾਨਿਓਂ ਦੌੜਿਆ, ਇਹਨੂੰ ਤੇ ਮੈਂ ਲੱਭਣ ਦਿਆਂ ਕਦੋਂ ਦਾ। ਉਹ ਭਾ ਸਫਦਰ ਕੀ ਕਰਨ ਦਿਆ ਇੱਥੇ? ਮੈਂ ਕਹਿੰਦਾ ਢਾਵੇ। ਉਹ ਭਾਈ ਇਹ ਪਾਗਲ ਆ ਯਾਰ। ਭਾਈ ਇਹਦਾ ਦਿਮਾਗੀ ਤਵਾਜ਼ਨ ਖਰਾਬ ਆ। ਇਹ ਪਾਗਲ ਆ। ਉਹ ਭਾਈ ਇਹ ਪਾਗਲ ਆ। ਆ ਭਾਈ ਸਫਦਰ, ਉਹ ਤੇਰਾ ਪਲਾਟ ਤੇ ਉਧਰ ਆ, ਉਹ 15 ਨੰਬਰ ਗਲੀ 'ਚ। ਫਿਰ ਮੈਂ ਇੱਧਰ ਐਵੇਂ ਆ ਗਿਆ। ਉਹ ਯਾਰ ਭਾਈ ਇਹ ਪਾਗਲ ਆ ਯਾਰ, ਪਾਗਲਖਾਨੇ ਦੌੜਿਆ। ਆ ਜਾ ਚਲੀਏ। ਇੱਕ ਮਿੰਟ ਭਾਈ ਸਫਦਰ, ਆ ਵੀ ਲੈ ਜਾ ਤੇ ਉਹ ਬੰਦੇ ਵੀ ਨਾਲ ਲੈ ਜਾ। ਉੱਥੇ ਥੋੜੇ ਮਰਵਾ ਉਹਨਾਂ ਦੇ। ਉਹ ਭਾਈ ਆ ਵੀ ਦੇ। ਚਲੋ ਬਸ।